अस्सलामुअलैकुम, क्या हाल चाल है। उम्मीद करती हूँ कि सब ठीक ठाक होंगे। शहजाद साहब ऑफिस से आ चुके हैं, तो चलें शहजाद साहब के पास चलते हैं और देखते हैं अब शहजाद साहब क्या खाना गर्म कर रहे हैं, मैंने क्या बनाया है, वो सब कुछ अब आपको शहजाद साहब ही बताते हैं। हाँ जी, खाना लगा कैसा? कैसा लगा खाना? बहुत अच्छा खाना है माशाल्लाह। बताएं, मैंने आज आपके लिए स्पेशल क्या बनाया। चने की दाल, वैसे कद्दू नहीं पाया। यार कद्दू मिलिया चने नहीं दाल सी, सब्जी वाला नहीं लेके आया सी, नहीं तो ਤੇ मैं ਜ਼ਰੂਰ बनाना सी। ਧਨੀਆ ਤੁਸੀਂ ਨਹੀਂ ਪਾਉਂਦੇ ਪਏ ਅੱਜ ਕੱਲ ਭਾਈ। पाया धनिया बहुत महंगा है। डर बहुत ਵੱਡੀ चीज़। डर के आगे जीत है। हाँ समझ आई ना? हाँ जी। कैसा लग रहा है खाना? ਉਹ ਚੱਲ ਚੁੱਕ ਪਾਣੀ। तारीफ करो तारीफ। सारे उदास हो गए ने, साडा किचन नहीं उन्हें नजर आ रहा। ਇਹੋ ਜੀ ਦਾਲ ਮੈਂ ਪੂਰੀ ਜ਼ਿੰਦਗੀ 'ਚ ਨਹੀਂ ਖਾਧੀ। बस, और मेरा छापा देखो भाई, सारे कितना खूबसूरत है माशा। ਮੈਂ ਕਿੰਨਾ ਯਾਦ ਕਰਾਂਗਾ ਤੈਨੂੰ ਕਿ ਤੁਸੀਂ ਦਾਲ ਬਣਾਉਂਦੀ ਸੀ। ਵਾਹ। मैं तेरे सदके ना जावा, इंडिया नन्निया मुन्निया ख्वाहिशां ਚੱਲ ज्यादा ਉਹ ਯਾਰ ਚੱਲ पीने तो बहुत ही बंद नहीं गई। ਅੰਦਰ चलो यार। मेरे मुंह ਦੇ ਉੱਤੇ ਹੀ ਮੇਰੇ ਲਈ ਦੁਆਵਾਂ। ਵਾਹ 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 ਵਾਹ। ਇਨਸਾਨ ਮੈਂ ਆਪਣੀ ਮਾਂ ਦੇ ਖਾਣੇ ਕਈ ਯਾਦ ਕਰਨਾ ਵਾ ਕਿ ਬਹੁਤ ਅੱਛੇ ਉਹ ਖਾਣੇ। ਅੰਮਾ ਹਜ਼ੂਰ ਸਨ, ਉਹਨਾਂ ਨੇ ਕਿ ਜ਼ਿੰਦਗੀ ਗੁਜ਼ਾਰ ਛੱਡੀ ਸੀ। ਮੇਰਾ ਕੀ ਕਸੂਰ ਹੈ? ਅੱਛਾ ਪਾਣੀ, ਉਹ ਪਾਣੀ ਚੁੱਕ ਲੈ। ਹੈ ਪਾਣੀ 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 ਚੁੱਕ ਲੈ। ਅੱਲਾ ਮੀਆਂ ਤੁਹਾਨੂੰ 100 ਸਾਲ ਦੀ ਜ਼ਿੰਦਗੀ ਦੇਵੇ। ਮੈਨੂੰ ਜ਼ਿੰਦਗੀ ਦੇ ਨਾ। ਹਾਂ। ਓਹੋ ਓਏ ਆਇਆ। ਹਾਂਜੀ, ਕੀ ਫਰਮਾ ਰਹੇ ਸੋ? ਓਹੋ ਮੈਨੂੰ ਪਤਾ ਬਾਬਾ ਵੀ ਕੀ ਕਹਿ ਰਹੇ ਸੀ, ਕਹਿੰਦੇ ਤੈਨੂੰ ਮੈਂ ਯਾਦ ਕਰਾਂਗਾ। ਅੱਛਾ ਮੈਨੂੰ ਇੱਕ ਗੱਲ ਦੱਸੋ, ਉਹ ਫਿਰ ਕਰ ਰਿਹਾ ਦੂਜੀ ਸ਼ਾਦੀ? ਕੌਣ? ਤੁਹਾਡਾ ਦੋਸਤ ਜਿਹੜੇ ਬੜੇ ਮਸ਼ਵਰੇ ਕਰ ਰਿਹਾ ਸੀ ਤੁਹਾਡੇ ਨਾਲ। ਸਰਦੇ ਉਸ ਗੱਲ ਦਾ ਖੈੜਾ ਜਾਣ ਛੱਡਦੇ। ਮੈਂ ਮਗਰ ਹੀ ਪੈ ਗਈ ਤੂੰ ਤੇ ਉਹ ਗੱਲ ਸੁਣ ਕੇ। ਉਹਨੇ ਸਹੀ ਕਿਹਾ ਸੀ। ਉਹਨੇ ਸਿਰਫ ਇਹ ਪੁੱਛਣ ਲਈ ਮੈਨੂੰ ਫੋਨ ਕੀਤਾ ਸੀ ਕਿ ਦੂਸਰੀ ਸ਼ਾਦੀ ਕਰਨਾ ਜਾਇਜ਼। ਮੈਂ ਕਿਹਾ ਜਾਇਜ਼ ਤੇ ਹੈਗਾ, ਬਿਲਕੁਲ ਹੈਗਾ। ਕਿਉਂ ਨਹੀਂ? ਐਡਾ ਨੰਨਾ ਮੁੰਨਾ ਉਹ ਵਿਚਾਰਾ। ਕਹਿੰਦਾ ਇੱਥੇ ਔਰਤ ਪਾਕਿਸਤਾਨ ਦੀ ਔਰਤ ਨਾਲ ਗੱਲ ਕਰੋ ਤੇ ਉਹ ਦੁਆਲੇ ਇੰਝ ਹੋ ਜਾਂਦੀ ਜਿਵੇਂ ਗੁਨਾਹ ਹੈਗਾ। ਇਹ ਗੱਲ ਉੱਥੋਂ ਸ਼ੁਰੂ ਹੋਈ ਹੈ। ਤੇ ਨਾਲੇ ਮੈਂ ਤੁਹਾਨੂੰ ਇੱਕ ਗੱਲ ਬਿਲਕੁਲ ਆਪਣਾ ਮੌਕਫ ਪਹਿਲੇ ਕਲਮ ਬੰਦ ਕਰਾ ਦੇਵਾਂ, ਬਲਕਿ ਆਪਣਾ ਬਿਆਨ ਦੇ ਦੇਵਾਂ। ਇਹਨੂੰ ਚੰਗੀ ਤਰ੍ਹਾਂ ਪਤਾ ਹੈਗਾ ਕਿ ਜਿਹਨੇ ਦੂਸਰਾ ਵਿਆਹ ਕੀਤਾ ਨਾ, ਮੈਂ ਉਹਦੇ ਨਾਲ ਦੋਸਤੀ ਨਹੀਂ ਕਰਦਾ, ਪਹਿਲੀ ਗੱਲ। ਦੂਜੀ ਗੱਲ, ਮੈਂ ਉਹਦੇ ਜੂਠੇ ਗਲਾਸ ਹੀ ਪਾਣੀ ਨਹੀਂ ਪੀਂਦਾ। ਇਹ ਕਹਿੰਦੀ ਸੋਬਤ ਦਾ ਅਸਰ ਹੁੰਦਾ, ਜਿਹੋ ਜਿਹੇ ਯਾਰ ਦੋਸਤ ਬਣਾਓ ਨਾ ਫਿਰ ਉਹੋ ਜਿਹਾ ਇਨਸਾਨ ਹੋ ਜਾਂਦਾ। ਉਹ ਨੰਨੀਆਂ ਮੁੰਨੀਆਂ ਖੁਆਇਸ਼ਾਂ ਜਾਗਦੀਆਂ ਨੇ ਨਾ, ਇਸ ਲਈ ਕਿਚਨ ਦੇ ਵਿੱਚ ਆਪਣੀ ਖੁਆਇਸ਼ ਜ਼ਾਹਿਰ ਕਰ ਦਿੱਤੀ ਨਾ ਕਿ ਤੈਨੂੰ ਮੈਂ ਯਾਦ ਕਰਾਂਗਾ। ਵਾਹ, ਮੈਂ ਤੇਰੇ ਸਦਕੇ ਜਾਵਾਂ ਪੀਨੋ, ਮੈਂ ਤੇਰੀਆਂ ਖੁਆਇਸ਼ਾਂ ਦੇ ਸਦਕੇ। ਅੱਛਾ, ਇਹ ਤੇਰਾ ਮੈਂ ਜ਼ੇਨ ਬਣਾਉਣ ਡਿਆ ਕਿ ਮੈਂ ਬਿਲਕੁਲ ਜ਼ੇਨ ਬਣਾ ਰਹੇ ਹੋ। ਮੈਂ ਦੂਜਾ ਵਿਆਹ ਕਰਨ ਵਾਲੇ ਦੇ ਪੱਲਿਓਂ ਕਦੀ ਰੋਟੀ ਨਹੀਂ ਖਾਧੀ, ਕਦੀ ਚਾਹ ਨਹੀਂ ਪੀਤੀ। ਹਾਂ ਪਤਾ ਹੈ ਮੈਨੂੰ, ਐਡੇ ਤੁਸੀਂ ਸਿੱਧੇ ਜਲੇਬੀ ਵਰਗੇ। ਉਂਝ ਕਹਿੰਦੇ ਸੀ। ਮੈਂ ਕਿਹਾ ਯਾਰ ਪਾਕਿਸਤਾਨ ਦੇ ਵਿੱਚ ਮਰਦਾਂ ਨੇ ਵਿਹਾਰ ਖਰਾਬ ਕੀਤਾ ਹੋਇਆ ਔਰਤਾਂ ਨਾਲ ਆਪਣਾ। ਜਿਨ੍ਹਾਂ ਨੇ ਪਹਿਲੇ ਦੂਜੇ ਵਿਆਹ ਕਰ ਲਏ ਨੇ ਨਾ, ਉਹਨਾਂ ਨੇ ਹੁਣ ਦੂਜਿਆਂ ਲਈ ਵੀ ਕੰਮ ਖਰਾਬ ਕਰ ਦਿੱਤਾ, ਵਿਹਾਰ ਖਰਾਬ ਕਰ ਦਿੱਤਾ। ਕਿਉਂਕਿ ਇੱਥੇ ਅਸੂਲੀ ਤੌਰ ਤੇ ਹਕੂਕ ਪੂਰੇ ਕਰਦੇ ਹੀ ਨਹੀਂ। ਉਹ ਜਿਹੜੀ ਨਵੀਂ ਆਉਂਦੀ ਹੈ ਉਹਦੇ ਮਗਰ ਹੁੰਦੇ ਨੇ। ਉਹ ਪੁਰਾਣੀ ਜਿਹੜੀ ਹੁੰਦੀ ਉਹ ਵਿਚਾਰੀ ਇੱਧਰ ਰੋਲਰ ਉੱਧਰ। ਉਹ ਪਤਾ ਹੀ ਹਰ ਇੱਕ ਦੇ ਵੱਖਰੇ ਵੱਖਰੇ ਮਸਲੇ ਨੇ। ਕੋਈ ਖਰਚੇ ਬੰਦ ਕਰ ਦਿੰਦੇ ਨੇ ਬੰਦੇ, ਕਈ ਆਉਂਦੇ ਹੀ ਨਹੀਂ ਘਰ ਮਹੀਨਾ 2 ਮਹੀਨੇ। ਹਕੂਕ ਪੂਰੇ ਨਹੀਂ ਨਾ ਕਰਦੇ ਹੈਗੇ। ਇਹੀ ਹੁਣ ਮੈਂ ਕਹਿਣਾ ਸੀ। ਉਹ ਕਹਿੰਦਾ ਜੀ ਅਰਬਾਂ ਦੇ ਵਿੱਚ ਉਹ ਅਰਬਨਾਂ ਜਿਹੜੀਆਂ ਨੇ ਉਹ ਤੇ 4 ਅਰਬੀ ਲਈ ਫਿਰਦੇ ਨੇ ਤੇ ਉਹ ਉਹਨਾਂ ਦੀ ਕੋਈ ਤਕਲੀਫ। ਮੈਂ ਕਿਹਾ ਉੱਥੋਂ ਦਾ ਰਿਵਾਜ ਹੈ ਉਹਨਾਂ ਨੂੰ ਸ਼ੁਰੂ ਤੋਂ। ਨਾਲੇ ਉਹਨਾਂ ਕੋਲ ਹੁਣ ਦੇਖੋ ਨਾ, ਇੱਥੇ ਕਿਸੇ ਔਰਤ ਨੂੰ ਤੁਸੀਂ ਹਰ ਮਹੀਨੇ ਬਾਅਦ ਗੱਡੀ ਚੇਂਜ ਕਰ ਦਿਓ, 3-4 ਲੱਖ ਰੁਪਈਆ ਦੇ ATM ਕਾਰਡ 'ਚ ਹਰ ਵੇਲੇ ਹੋਵੇ, ਜਿਹੜੀ ਸ਼ਹਿਰ 'ਤੇ ਉਂਗਲੀ ਰੱਖੇ ਉਹਨੂੰ ਲੈ ਦੇਵੋ, ਉਹਨੂੰ ਕੀ ਤਕਲੀਫ। ਉੱਥੇ ਤੇ ਜਿਹੜੀ ਵੱਡੀ ਹੁੰਦੀ ਹੈ ਸਭ ਤੋਂ ਬੀਵੀ, ਜਿਹੜੀ ਉਹ ਹੁਕਮਰਾਨ ਹੁੰਦੀ 3 ਬੀਵੀਆਂ ਦੇ ਉੱਤੇ। ਇਹ ਮਸਲੇ ਨੇ। ਉੱਥੇ ਹਕੂਕ ਪੂਰੇ ਹੁੰਦੇ ਨੇ, ਇੱਥੇ ਹਕੂਕ ਮਾਰੇ ਜਾਂਦੇ ਨੇ। ਮੇਰੀ ਗੱਲ ਸੁਣੋ, ਵਿਹਾਰ ਖਰਾਬ ਹੋ ਚੁੱਕਿਆ ਸਾਡਾ ਮਰਦਾਂ ਦਾ। ਹਕੂਕ ਐਡੇ ਤੁਸੀਂ ਮਜ਼ਲੂਮ ਮਰਦ। ਮੈਂ ਆਪਣੇ ਆਪ ਨੂੰ ਨਹੀਂ ਕਹਿਣ ਡਿਆ, ਸਾਰੇ ਮਰਦ ਬੜੀ ਨੰਨੀਆਂ ਮੁੰਨੀਆਂ ਖੁਆਇਸ਼ਾਂ ਤੁਹਾਡੇ ਮਰਦਾਂ ਦੀਆਂ ਜਾਗਦੀਆਂ ਨੇ। ਮੈਂ ਕਹਿੰਦੀ ਹਾਂ ਤੁਹਾਡੀ ਜੁਰਤ ਨੂੰ ਸਲਾਮ ਹੈ ਬਈ। ਤੂੰ ਚਾਹਨੀ ਵੀ ਮੈਂ ਇਸ ਟੌਪਿਕ ਤੇ ਕੋਈ ਗੱਲ ਕਰਾਂ, ਮੇਰੀਆਂ ਫੈਨਸ ਜਿਹੜੀਆਂ ਨੇ ਉਹ ਮੈਨੂੰ, ਉਹਨਾਂ ਨੂੰ ਮੇਰੇ ਤੋਂ ਨਫ਼ਰਤ ਹੋ ਜਾਏ, ਉਹ ਕਿੱਥੋਂ ਮੈਂ ਲੰਘਾ ਨਾ ਮੈਨੂੰ ਰੋੜੇ ਮਾਰ ਔਰਤਾਂ ਮਾਰ ਦੇਣ। ਤੂੰ ਚਾਹਨੀ ਐ
ਸੌਰੀ ਟੂ ਸੇ ਮੇਰੀ ਐਸੀ ਕੋਈ ਸੋਚ ਨਹੀਂ। ਤੁਹਾਡੀ ਖੁਆਇਸ਼ਾਂ ਦੇ ਮਰਦਾਂ ਦੀ ਖੁਆਇਸ਼ਾਂ ਜਿਹੜੀਆਂ ਨੰਨੀਆਂ ਮੁੰਨੀਆਂ ਨੇ ਨਾ, ਇਹਨਾਂ ਦੀ ਜੁਰਤ ਨੂੰ ਸਲਾਮ ਈ। ਜਿਸ ਮੁਲਕ ਦੇ ਵਿੱਚ ਬਿਜਲੀ ਪਾਣੀ ਸੂਈ ਗੈਸ ਨਾਯਾਬ, ਉਹਦੇ ਬਿੱਲਾਂ ਦੀ ਸੋਚ ਤਨਖਾਹ ਆਉਣ ਤੋਂ ਪਹਿਲੇ ਹਿਸਾਬ ਕਿਤਾਬ, ਉੱਥੇ ਉਹ ਦੂਜੀ ਸ਼ਾਦੀ ਦੇ ਬਾਰੇ ਸੋਚਦੇ ਨੇ। ਭਾਈ ਜੀ ਮੈਂ ਤੇ ਪਹਿਲੀ ਤੋਂ ਵੀ ਲੋਕਾਂ ਨੂੰ ਮਨਾ ਕਰਨ ਡਿਆ, ਤੂੰ ਦੂਜੀ ਦੀ ਗੱਲ ਕਰ। ਮੈਂ ਤੇ ਕਹਿੰਦਾ ਭਾਈ ਉਦੋਂ ਕਰੋ ਜਦੋਂ ਘਰ ਹੋਵੇ ਤੁਹਾਡੇ ਕੋਲ ਆਪਣਾ, ਪਹਿਲੇ ਕੋਈ ਘਰ ਬਣਾ ਲਓ ਫਿਰ ਕਰੋ। ਇਹ ਜੁਆਇੰਟ ਫੈਮਿਲੀ 'ਚ ਰਹਿਣਾ, ਸਾਡੇ ਹੁਣ ਇੱਥੇ ਜ਼ਬਰਦਸਤੀ ਰੱਖਦੇ ਆ। ਪਿਛਲੇ ਦਿਨਾਂ 'ਚ ਇੱਕ ਮੁੰਡਾ ਵਿਚਾਰਾ ਇਸੇ ਵਜ੍ਹਾ ਤੋਂ ਖੁਦਕੁਸ਼ੀ ਵੀ ਕਰ ਬੈਠਾ ਹੈਗਾ, ਜੁਆਇੰਟ ਫੈਮਿਲੀ ਸਿਸਟਮ 'ਚ। ਤੇ ਇੱਕ ਕੋਈ ਸੁਨਨਤ ਨਹੀਂ ਹੈਗੀ ਕਿ ਜੁਆਇੰਟ ਫੈਮਿਲੀ 'ਚ ਰਹਿਣਾ, ਠੀਕ ਹੈ। ਜਿਹੜੀ ਸੁਨਨਤ ਹੈ ਉਹਨੂੰ ਨਿਭਾਓ ਕਿ ਅਲੱਗਾ ਘਰ ਲੈ ਕੇ ਰਹੋ। ਜਿਵੇਂ ਮੌਲਾ ਅਲੀ ਨੂੰ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ ਸੀ ਪਹਿਲੇ ਆਪਣਾ ਘਰ ਅਲੱਗਾ ਲਓ ਤੇ ਫਿਰ ਬਿਲਕੁਲ ਇਸ ਤਰ੍ਹਾਂ ਤੇ ਐਸੇ ਤਰ੍ਹਾਂ ਹੀ ਬਸ। ਇਹ ਹੁਣ ਗੱਲਾਂ ਜਿਹੜੀਆਂ ਮੈਂ ਇੱਥੇ ਖੈਰ ਇਸ ਤਰ੍ਹਾਂ ਦੀਆਂ ਨਹੀਂ ਕਰਨਾ ਚਾਹੁੰਦਾ। ਤੇ ਗੱਲ ਹੈਗੀ ਕਿ ਮੈਨੂੰ ਕੋਈ ਖੁਆਇਸ਼ ਨਹੀਂ ਤੇ ਨਾ ਮੈਨੂੰ ਕੋਈ ਬਸ ਕਰਦੇ ਪੀਨਾ, ਬਸ ਕਰਦੇ। ਸਿਰਫ ਚਾਰ ਹੀ ਮੇਰਾ ਸੌਫਟਵੇਅਰ ਅਪਡੇਟ ਕਰਨ ਔਰਤਾਂ ਇਸ ਟੌਪਿਕ ਤੇ ਮੇਰੇ ਬਿਲਕੁਲ ਕਰਨ। ਔਰ ਮੈਂ ਸਭ ਨੂੰ ਦੱਸਾਂਗੀ, ਇਹ ਹਰ ਵਕਤ ਆਪਣੀ ਖੁਆਇਸ਼, ਹਰ 2 ਮਹੀਨੇ ਬਾਅਦ ਨਾ ਇਹ ਨੰਨਾ ਮੁੰਨਾ ਬੱਚਾ ਜਿਹੜਾ ਨਾ ਅੰਦਰੋਂ ਜਾਗ ਜਾਂਦਾ ਹੈ। ਉਹਦੇ ਜਿਹੜੀਆਂ ਖੁਆਇਸ਼ਾਂ ਨੇ ਨਾ ਜਵਾਨ ਹੁੰਦੀਆਂ ਨੇ। ਫਿਰ ਮੈਂ ਕਰਨੀ ਆ ਪੀਨੋ ਨੂੰ ਓਏ ਹੋਏ ਹੋਏ ਹੋਏ, ਫਿਰ ਪੀਨੋ ਇੰਜ ਮਾਫੀਆਂ ਮੰਗਦੀ ਜਿਵੇਂ ਉਹਨੇ ਸਾਹਮਣੇ ਲੈ ਬਈ। ਹਿਸਾਬ ਇਸ ਤਰ੍ਹਾਂ ਜੇ ਕਿ ਫੁੱਲਾਂ ਖਾਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ, ਤਕਲੀਫਾਂ ਦੁੱਖ ਸਹਿਣ ਵੱਡੀਆਂ ਪਹਿਲੀਆਂ ਬੁੱਢੀਆਂ ਹੈ ਤੇ ਮੌਜਾਂ ਲੈਣ ਨੂੰ ਬਾਂਦਰੀਆਂ ਆ ਜਾਣ। ਕਿਆ ਕਹਿਨੇ। ਅੱਛਾ ਮੈਂ ਬੜਾ ਕੋ ਕਰੋੜਪਤੀ ਹੋ ਗਿਆ ਜਿਹੜਾ ਕਿਸੇ ਆ ਕੇ ਇਸੇ ਲਈ ਨਹੀਂ ਹੋ ਰਹੇ। ਨੀਅਤਾਂ ਤੂੰ ਮੇਰੇ ਜਜ਼ਬਾਤ ਸਾਰੇ ਮਾਰ ਦਿੱਤੇ। ਕਿਹੜਾ ਜਜ਼ਬਾਤ ਮੇਰੀ ਤੇ ਕੋਈ ਖੁਆਇਸ਼ ਜ਼ਿੰਦਾ ਹੀ ਨਹੀਂ ਹੈ, ਜ਼ਿੰਦਾ ਨਹੀਂ ਹੈ। ਨਾਲੇ ਮੈਂ ਕਿਸੇ ਕੋਲੋਂ ਕਰਨਾ, ਉਹ ਤੇ ਹੁੰਦਾ ਕੋਈ ਮਜਬੂਰੀ। ਇਹ ਦੱਸੋ ਨਾ ਉਹਨਾਂ ਨੂੰ ਕਿ ਕੀ ਰੀਜ਼ਨਸ ਕੀ ਹੁੰਦੇ ਨੇ, ਰੀਜ਼ਨਸ ਦੱਸੋ ਨਾ। ਰੀਜ਼ਨ ਉਹ ਇਸਲਾਮ ਫੈਲਾਉਣ ਵਾਲੇ ਜਿਹੜੇ ਸਨ ਨਾ, ਉਹ ਕਰਦੇ ਸਨ ਜਿਹੜੇ ਸ਼ਹੀਦ ਹੋ ਜਾਂਦੇ ਸਨ ਉਦੋਂ ਜੰਗਾਂ ਦੇ ਵਿੱਚ, ਤੇ ਉਹਨਾਂ ਦੀਆਂ ਬੀਵੀਆਂ ਨਾਲ ਸ਼ਾਦੀ ਕਰ ਲੈਂਦੇ ਸਨ। ਕੋਈ ਕਰਦਾ ਹੁਣ ਬੇਵਾ ਨਾਲ ਸ਼ਾਦੀ? ਉਹਨਾਂ ਦੇ ਬੱਚਿਆਂ ਦੇ ਸਿਰ ਨੂੰ ਹੱਥ ਰੱਖਦੇ ਸਨ, ਉਹਨਾਂ ਦੀ ਪਰਵਰਿਸ਼ ਕਰਦੇ ਸਨ। ਉਹ ਇਹ ਮਕਸਦ, ਉਹ ਇਸਲਾਮ ਫੈਲਾਉਣ ਵਾਸਤੇ ਕਿ ਇੱਥੋਂ ਰਗਬਤ ਲੋਕਾਂ ਨੂੰ ਮਿਲੇ ਕਿ ਨੇਕ ਬੇਵਾ ਦੇ ਨਾਲ ਕਰੋ, ਕਿਸੇ ਐਸੀ ਔਰਤ ਦੇ ਨਾਲ ਜਿਹੜੀ ਵਿਚਾਰੀ ਮਤਲਬ ਕੋਈ ਉਹਦੇ 'ਚ ਖਾਮੀ ਹੈ ਕਿਸੇ ਦੇ ਵਿੱਚ। ਸਾਰੇ ਇਨਸਾਨ ਕੰਪਲੀਟ ਨਹੀਂ ਹੁੰਦੇ, ਮੇਰੇ 'ਚ ਵੀ ਖਾਮੀਆਂ ਹੈਗੀਆਂ, ਸਿਰਫ ਨਜ਼ਰ ਨਹੀਂ ਆਉਂਦੀਆਂ ਪਈਆਂ। ਇਸ ਤਰ੍ਹਾਂ ਹੀ ਜਿਨ੍ਹਾਂ ਦੀ ਨਜ਼ਰ ਆਉਣ ਵਾਲੀ ਖਾਮੀ ਹੁੰਦੀ ਹੈ ਉਹਨੂੰ ਵੇਖ ਕੇ ਲੋਕੀ ਕਹਿੰਦੇ ਨੇ ਜੀ ਮੈਂ ਇਹਦੇ ਨਾਲ ਸ਼ਾਦੀ ਨਹੀਂ ਕਰਨੀ। ਯਾਰ ਨਜ਼ਰ ਆਉਣ ਵਾਲੀ ਖਾਮੀ 'ਚ ਮੋਸਟ ਕਾਮਨ ਖਾਮੀ ਜਿਹੜੀ ਹੈ ਨਾ, ਉਹ ਰੰਗ ਹੈ। ਉਹ ਯਾਰ ਰੰਗ ਤੇ ਵੇਖੋ, ਹੁਣ ਅੱਲਾਹ ਤਾਲਾ ਨੇ ਬਣਾਏ ਨੇ ਰੰਗ, ਅੱਲਾਹ ਤਾਲਾ ਨੇ ਸਾਰਿਆਂ ਨੂੰ ਬਣਾਇਆ ਵੇ। ਇਹਦੇ 'ਚ ਅਸੀਂ ਕੀ ਕਹਿ ਸਕਦੇ ਹਾਂ? ਅਸੀਂ ਕਿਸੇ ਨੂੰ ਕਹਿ ਸਕਦੇ ਹਾਂ ਕੁਛ? ਯਾਰ ਅੱਲਾਹ ਨੇ ਬਣਾਇਆ ਹਰ ਬੰਦੇ ਨੂੰ। ਬਸ ਇਹ ਤੇ ਕਹਿ ਸਕਦੇ ਹਾਂ ਨਾ ਕਿ ਇੱਕ ਦਫਾ ਕਿਸੇ ਨੂੰ ਦੇ ਘਰ ਜਦੋਂ ਤੁਸੀਂ ਕਿਸੇ ਦੀ ਬੇਟੀ ਦਾ ਵੇਖਣ ਜਾਂਦੇ ਹੋ ਰਿਸ਼ਤਾ, ਔਰ ਬੜੇ ਮਜ਼ੇ ਨਾਲ ਚੁਸਕੀਆਂ ਲੈ ਕੇ ਚਾਹ ਬਿਸਕਿਟ ਪੈਟੀਸ ਉਡਾ ਲੈਂਦੇ ਹੋ, ਔਰ ਫਿਰ ਉਸ ਤੋਂ ਬਾਅਦ ਜਾ ਕੇ ਉੱਥੋਂ ਫੋਨ ਕਰਕੇ ਕਹਿੰਦੇ ਹੋ ਕਿ ਸੌਰੀ। ਹਜ਼ਰਤ ਬਿਲਾਲ ਹਬਸ਼ੀ ਜਿਹੜੇ ਨੇ ਉਹਨਾਂ ਦਾ ਕਿੰਨਾ ਮੁਕਾਮ ਹੈ, ਰੰਗ ਦੇਖ ਕੇ ਅੱਲਾਹ ਨੇ ਦਿੱਤਾ ਨਹੀਂ। ਤੇ ਜਿਹੜੇ ਜਨਾਬੇ ਜੌਨ ਇਮਾਮ ਹੁਸੈਨ ਦੇ ਜਿਹੜੇ ਸਾਹਬੀ ਸਨ, ਜਨਾਬੇ ਜੌਨ ਵੀ ਤੇ ਫਿਜ਼ਾ ਜਿਹੜੇ ਸਨ ਕਨੀਜ਼ ਹਜ਼ਰਤ ਜ਼ੈਨਬ ਫਾਤਿਮਾ ਦੀ, ਉਹ ਮਲਕਾ ਸਨ। ਜਨਾਬੇ ਫਾਤਿਮਾ ਦੇ ਕਨੀਜ਼ ਸਨ। ਹਾਂਜੀ, ਹਬਸ਼ ਦੀ ਮਲਕਾ ਸਨ। ਬਿਲਕੁਲ ਸਨ। ਉੱਥੋਂ ਸਾਰਾ ਕੁਝ ਛੱਡ ਕੇ ਆ ਗਏ। ਹਾਂਜੀ ਇਹਨਾਂ ਦੀ ਆ ਕੇ ਗੁਲਾਮੀ ਦੇ ਵਿੱਚ ਖੁਦ ਆ ਕੇ ਬੈਠੇ। ਹਾਂਜੀ। ਤੇ ਇਹ ਅੱਲਾਹ ਤਾਲਾ ਨੂੰ ਅਦਾਵਾਂ ਪਸੰਦ ਨੇ। ਤੁਹਾਡੀ ਬੀਵੀ ਅੱਛੀ ਹੈ ਤਾਂ ਮੇਰੇ ਖਿਆਲ ਤੁਹਾਨੂੰ ਜ਼ਰੂਰਤ ਹੀ ਨਹੀਂ ਹੈ ਦੂਸਰੀ ਸ਼ਾਦੀ ਦੀ, ਸੋਚ ਵੀ ਨਹੀਂ ਆਉਂਦੀ ਹੈਗੀ। ਲੇਕਿਨ ਅਗਰ ਕੋਈ ਮਜਬੂਰੀ ਇਸ ਤਰ੍ਹਾਂ ਹੀ ਦੱਸਿਆ ਕਿ ਅਗਰ ਕੋਈ ਬੱਚਾ ਨਹੀਂ ਜਾਂ ਜ਼ੇਨ ਨਹੀਂ ਮਿਲਦੇ ਦੋ ਮੀਆਂ ਬੀਵੀ ਦੇ ਆਪਸ ਦੇ ਵਿੱਚ, ਉਹਦੇ ਵਾਸਤੇ ਇਸਲਾਮ ਨੇ ਇੱਕ ਸਿੱਧਾ ਰਸਤਾ ਰੱਖਿਆ ਹੈ। ਹਰ ਵੇਲੇ ਲੜਾਈ ਝਗੜੇ ਕਿਲ ਨਾਲੋਂ ਇੱਕ ਦੂਜੇ ਨੂੰ ਬਲੱਡ ਪ੍ਰੈਸ਼ਰ ਜਾਂ ਬ੍ਰੇਨ ਹੈਮਰਿਜ ਕਰਨ ਨਾਲੋਂ ਬਿਹਤਰ ਹੈ ਕਿ ਲਹਿਦਗੀ ਇਖਤਿਆਰ ਕਰ ਲਓ। ਠੀਕ ਹੈ, ਔਰਤ ਵੀ ਦੂਸਰੀ ਸ਼ਾਦੀ ਕਰ ਸਕਦੀ, ਮਰਦ ਵੀ ਕਰ ਸਕਦਾ, ਇਹਦੇ 'ਚ ਤਾਂ ਕੋਈ ਗੱਲ नहीं की। उत्थे अरबना ऐसे तो खुश ने, ये अब्दुल्ला के पापा आए हैं ईद मिलने के लिए, ये फसी के आए हैं, ये सभी के आए हैं, ये फलाने के पापा आए हैं, वो सारे के पापा ईद मिलन आते हैं, उन्होंने पहले हसबैंड होंगे। ਮੈਨੂੰ ਪਤਾ ਹੈ ਸਾਡਾ ਬਚਪਨ ਅਰਬ ਚ ਹੀ ਗੁਜ਼ਰਿਆ, ਮੈਨੂੰ ਪਤਾ ਹੈ ਦੁਬਈ ਚ ਗੁਜ਼ਰਿਆ, ਤੈਨੂੰ ਤਾਂ ਪਤਾ ਹੋਣਾ ਚਾਹੀਦਾ। ਮੈਨੂੰ ਪਤਾ ਹੈ, ਮੈਂ ਲੇਕਿਨ ਇੱਥੋਂ ਦੇ ਲੋਕਾਂ ਨੂੰ ਅਵੇਅਰਨੈਸ ਨਹੀਂ ਹੈ ਨਾ। ਮੈਂ ਹੀ ਤੇ ਤੁਹਾਨੂੰ ਦੱਸਿਆ ਕਿ ਉੱਥੇ ਇੰਜ ਹੀ ਹੁੰਦਾ ਹੈ। ਰਹਿ ਆਪਣੇ ਨਵੇਂ ਸ਼ੋਹਰ ਦੇ ਨਾਲ ਹੋਰ ਜਿਹੜੇ ਨੂੰ ਮਿਲਣ ਆਉਂਦੇ ਨੇ ਆਪਣੇ ਬੱਚਿਆਂ ਨੂੰ ਈਦ ਵਾਲੇ ਦਿਨ ਅਸੀਂ ਆਪਣੀ ਅੱਖਾਂ ਨਾਲ ਦੇਖਿਆ ਨਜ਼ਾਰੇ। ਇਹ ਕੋਈ ਵੀ ਮੌਕਾ ਹੋਵੇ, ਸ਼ਾਦੀ ਹੋਵੇ ਉਹਨਾਂ ਦੀ, ਹਾਂਜੀ, ਉਹਨਾਂ ਦੀਆਂ ਸ਼ਾਦੀਆਂ ਤੇ ਵੀ ਆਉਂਦੇ ਨੇ। ਹਾਂਜੀ, ਉਹ ਸਾਡੇ ਵਾਂਗ ਨੇ ਇੱਥੇ ਤਲਾਕਾਂ ਅੱਲਾ ਮਾਫ ਕਰੇ ਤੇ ਦੂਜੀ ਵਿਆਹ ਦਾ ਕਹਿ ਦੋ ਤੇ ਉਹ
ਰੋਣ ਪਿੱਟਣ ਐਸਾ ਪੈਂਦਾ, ਉਹ ਤਲਾਕ ਉਹ ਕਹਿੰਦੀ ਮੈਨੂੰ ਪਹਿਲੇ ਦੇਂਗਾ ਤੇ ਦੂਜੀ ਕਰੇਗਾ। ਉਹ ਕਹਿੰਦੀ ਫਿਰ ਲਾਹੌਰ ਲੈ ਆਇਓ। ਮੈਂ ਲਾਇਲਾਜ ਹੋ ਗਈ ਹਾਂ। 100 ਮਜਬੂਰੀਆਂ ਹੈਗੀਆਂ ਜਿੰਦੀ ਵਜ੍ਹਾ ਤੋਂ ਕਰਨੀ ਪੈ ਸਕਦੀ ਹੈ, ਲੇਕਿਨ 100 ਵਜੂਹਾਤ ਐਸੀਆਂ ਨੇ ਕਿ ਜਿੰਦੀ ਵਜ੍ਹਾ ਤੋਂ ਨਹੀਂ ਕਰਨੀ ਚਾਹੀਦੀ। ਯਾਰ ਨਹੀਂ ਕਰਨੀ ਚਾਹੀਦੀ, ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਟਾਈਮ ਹੈ। ਨਹੀਂ ਦੇ ਸਕਦੇ ਤੁਸੀਂ ਦੋਵਾਂ ਨੂੰ ਬਰਾਬਰ, ਹਕੂਕ ਨਹੀਂ ਦੇ ਸਕਦੇ। ਨਹੀਂ, ਠੀਕ ਹੈ, ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ। ਨਿੰਦੇ ਦੇ ਵੀ 100 ਲੋਕ ਤਨਕੀਦ ਕਰਨਗੇ ਵੀ ਤੂੰ ਮਨਾ ਨਹੀਂ, ਮੈਂ ਕਰਨੇ, ਮੈਂ ਕਹਿੰਦਾ ਤੁਸੀਂ ਕਰ ਨਹੀਂ ਸਕਦੇ ਹੋ ਕੰਮ, ਕਰ ਸਕਦੇ ਹੋ ਤੇ 100 ਬਿਸਮਿਲ੍ਲਾ। हाँ जी, बराबर रख सकते हो तो कोई मसला नहीं है। ਇੱਥੇ ਬਰਾਬਰੀ ਇੱਥੇ ਹਕੂਕ ਅਸੀਂ ਤੇ ਮਾਰੇ ਗਏ ਨੇ, ਵਿਆਹ ਖਰਾਬ ਕਰ ਦਿਓ। बस कर दे पीनो विहार खराब कर दे, तेरे को उधारा माल लेके कोई दुकान तो जा रहे हैं। ਨਹੀਂ ਮਰਦਾਂ ਨੇ ਵਿਹਾਰ ਖਰਾਬ, ਤੂੰ ਜਿੰਨੇ ਰਿਸ਼ਤੇ ਸੁਣੇ ਨੇ ਦੂਜੀਆਂ ਸ਼ਾਦੀਆਂ ਦੇ ਕਾਮਯਾਬ ਸੁਣੇ ਨੇ, नहीं ਬੜੀਆਂ ਤਾਰੀਫਾਂ ਕਰਦੇ ਸੁਣੀਆਂ। नहीं, ਪਹਿਲੀ ਵੀ ਰੋਣ ਡਈ ਹੁੰਦੀ, ਦੂਜੀ ਵੀ ਰੋਣ ਡਈ ਹੁੰਦੀ, इस तरह ही ਖੁਸ਼ ਕੋਈ ਵੀ ਨਹੀਂ ਹੁੰਦੀ। ਇੰਝ ਤੇ ਉਹ ਬੰਦਾ ਜਿਹੜਾ ਹੁੰਦਾ ਹੋਵੇ ਨਾ, ਉਹਨਾਂ ਦੇ ਮੈਂ ਹਾਲ ਵੇ ਨਾ ਦਫ਼ਤਰਾਂ ਦੇ ਵਿੱਚ, ਇੱਕ ਦਾ ਫੋਨ ਆਏਗਾ ਪਹੁੰਚ ਗਿਆ ਵੱਡੀ ਭੈਣ ਵੱਲ, ਉਹ ਕਹੇਗੀ ਪਹੁੰਚ ਗਿਆ ਦੂਜੀ ਭੈਣ, ਉਹ ਵਿਚਾਰਾ ਉਹਨਾਂ ਨੂੰ ਇਹੀ ਦੁੱਖ ਲੱਗਾ ਰਹਿੰਦਾ ਕਿ ਇੱਕ ਦਿਨ ਵੱਡੀ ਦੇ ਕੋਲ ਤੇ ਫੁੱਟਾ ਮਾਰ ਕੇ ਨਹੀਂ ਗਿਆ ਹੋਇਆ ਦਫ਼ਤਰੋਂ। ਉਹ ਨਿੱਕੀ ਨੂੰ ਇਹ ਹੁੰਦਾ ਤੇ ਵੱਡੀ ਨੂੰ ਇਹ ਹੁੰਦਾ ਕਿ ਕਿਧਰੇ ਦਫ਼ਤਰੋਂ ਫੁੱਟਾ ਮਾਰ, ਉਹ ਚੈੱਕ ਕਰਦੀਆਂ ਰਹਿੰਦੀਆਂ ਉਹਨੂੰ ਫੋਨ ਕਰ ਕਰਕੇ, ਹਾਂ ਕਿੱਥੇ, ਉਹ ਫਿਰ ਵੀਡੀਓ ਕਾਲ ਕਰਦਾ, ਵੇਖ ਲੈ ਇੱਥੇ ਬੈਠਾ ਹੈ। ਇਹ ਨਜ਼ਾਰਾ ਸਾਡੇ ਘਰ ਵੀ ਹੋ ਚੁੱਕਿਆ ਹੈ। ਇਹ ਜੈਨੂਇਨ ਗੱਲਾਂ ਨੇ, ਜੈਨੂਅਲ यार, ਅਸੀਂ ਝੂਠ ਨਹੀਂ ਬੋਲ ਰਹੇ, ਇਹ ਸਾਡੇ ਘਰ ਹੋ ਚੁੱਕੇ ਹੈ ਵਿਚਾਰਾ। ਜ਼ਿੰਦਗੀ ਅਜ਼ਾਬ ਬਣ ਜਾਂਦੀ ਹੈ। ਬਿਲਕੁਲ ਕਿਉਂਕਿ ਅਜ਼ਾਬ ਤੁਸੀਂ ਬਣ ਜਾਂਦੀ ਹੈ। ਹਕੂਕ ਪੂਰੇ, ਬੜਾ ਮੁਸ਼ਕਲ ਹੈਗਾ ਕੰਮ, ਬਹੁਤ ਮੁਸ਼ਕਲ। ਸ਼ਿਜ਼ਾ ਇੱਕ ਨੇਚਰ ਜਿਹੜੇ ਹੈ ਨਾ ਦੌਰ ਦੇ ਔਰਤ ਵਿੱਚ, ਦੀ। ਜਿਹੜੇ ਦੌਰ ਦੀ ਮਿਸਾਲ ਦਿੰਦੇ ਨਾ ਲੋਕ, ਨਹੀਂ ਨਹੀਂ, ਨਬੀ ਪਾਕ ਉਹਨਾਂ ਦਾ ਤੇ ਖੈਰ ਤੁਸੀਂ ਉਹਨਾਂ ਦਾ ਤੇ ਮੁਕਾਬਲਾ ਕੋਈ ਕਰ ਹੀ ਨਹੀਂ ਸਕਦਾ ਉਹਨਾਂ ਦਾ ਤੇ ਯਾਰ। ਮਕਸਦ ਹੀ ਨਹੀਂ ਸੀ ਨਾ ਹੈਗਾ ਜੋ ਸਾਡੇ ਮਕਸਦ ਹੁੰਦੇ ਨੇ। ਨਹੀਂ ਨਹੀਂ, ਠੀਕ ਹੈ ਜੀ, ਜੇ ਸਹਾਬਾ ਇਕਰਾਮ ਦਾ ਜਾਂ ਅਹਿਲੇ ਬੈਤ ਦਾ ਤੁਸੀਂ ਅਗਰ ਉਹਨਾਂ ਦੇ ਵੀ ਹਵਾਲੇ ਦਿੰਦੇ ਹੋ, ਤੇ ਉਹ ਉਹਨਾਂ ਦੀਆਂ ਬੁੱਢੀਆਂ ਨੂੰ ਖੁਆਇਸ਼ਾਂ ਨਹੀਂ ਸੀ ਹੁੰਦੀਆਂ ਕਿ ਵੱਡੀ ਨੂੰ ਤੂੰ ਸੂਟ ਲੈ ਕੇ ਦਿੱਤਾ ਫਲਾਣੇ ਬ੍ਰਾਂਡ ਤੋਂ, ਪਤਾ ਤੇ ਉਹਨਾਂ ਨੇ ਇੱਕ ਦੂਜੇ ਦੀ ਸੂਹ ਉਹਨਾਂ ਨੇ ਪੂਰੀ ਰੱਖੀ ਹੁੰਦੀ ਹੈ। ਹਾਂਜੀ, ਉਹਨਾਂ ਨੇ ਮੁਖਬਰ ਇਹੋ ਜਿਹੇ ਰੱਖੇ ਹੁੰਦੇ ਨੇ, ਇੱਕ ਵਿੱਚ ਐਸਾ ਹੀ ਕਜ਼ਨ ਹੁੰਦੀ ਹੈ ਜਿਹੜੀ ਦੋਵਾਂ ਦੀਆਂ ਖਬਰਾਂ ਦੇ ਰਹੀ ਹੁੰਦੀ, ਇਹੋ ਹੀ ਗੱਲ, ਜਾਂ ਸਹੇਲੀ ਐਸੀ ਹੁੰਦੀ ਹੈ, ਇੰਜ ਹੀ ਹੁੰਦਾ। ਕੋਈ ਨਾ ਕੋਈ ਖੁਰਾ ਉਹਨਾਂ ਨੇ ਕੱਢਿਆ ਹੁੰਦਾ ਹੈ। ਹਾਂ ਕਿੱਥੇ ਲੈ ਕੇ ਗਿਆ, ਉਹ ਤੇ ਉਹਨੂੰ ਲੈ ਕੇ ਗਿਆ ਸੀ ਫਲਾਣੇ ਬਾਜ਼ਾਰ, ਉੱਥੋਂ ਨੇ ਫਲਾਣੇ ਬ੍ਰਾਂਡ ਦਾ ਸੂਟ ਲੈ ਕੇ ਦਿੱਤਾ, ਇੰਨੇ ਦੀ ਜੁੱਤੀ ਲੈ ਕੇ ਦਿੱਤੀ, ਇੰਨੇ ਦਾ ਪਰਸ ਲੈ ਕੇ ਦਿੱਤਾ, ਉਹਨੂੰ ਤੇ ਮਹੀਨੇ ਦਾ ਇੰਨਾ ਖਰਚਾ ਦਿੰਦਾ ਪਿਆ। ਉਹ ਪਿੱਟਣਾ ਕੁੱਟਣਾ ਪਿਆ ਰਹਿੰਦਾ ਹਰ ਵੇਲੇ ਉਹਨਾਂ ਦੇ ਘਰਾਂ ਦੇ ਵਿੱਚ। ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਮੈਂ ਇਹਨਾਂ ਲੋਕਾਂ ਦੇ ਵਿੱਚ ਬੈਠਾ ਖਲੋਟਾ, ਇਹਨਾਂ ਦੇ ਹਾਲਾਤ ਮੈਂ ਸੁਣੇ ਨੇ, ਮੈਂ ਤੋਬਾ ਕਰਨਾ ਵਾ ਕਿ ਉਹਨਾਂ ਦੀ ਜੋ ਜ਼ਿੰਦਗੀ ਜ਼ਿਹਨੀ ਟੈਨਸ਼ਨ ਔਰ ਅਜ਼ੀਅਤ ਹੈਗੀ ਨਾ, ਮੈਂ ਕਹਿੰਦਾ ਤੋਬਾ ਹੈ। 2 ਚੱਕੀਆਂ ਦੇ ਵਿੱਚ ਇੰਜ ਯਾਰ ਵੱਡੀ ਨੂੰ ਤੂੰ ਇਹ ਲੈ ਤਾ, ਹਾਂ ਇੰਜ ਹੀ ਹੁੰਦਾ ਹੈ। ਉਹ ਫੁੱਲਾਂ ਰਾਣੀ ਦੇ ਬੜੇ ਤੂੰ ਸਦਕੇ ਵਾਰੀ ਜਾਣਾ, ਹਾਂ, ਇਹ ਵਿਆਹ ਤੇ ਚੱਲੀ ਹੈ ਨਾ, ਇੰਨੇ ਦਾ ਸੂਟ ਪਾ ਕੇ ਮੈਨੂੰ ਤੂੰ ਇੰਨੇ ਦਾ ਨਾ ਲੈ ਕੇ ਦਿੱਤਾ, ਤੇ ਫੇਰ ਵੇਖੀ ਯੂਨੀਫਾਰਮ ਮਿਲਦਾ ਫਿਰ ਇੱਕ ਜੈਸੇ ਸਭ ਨੂੰ। ਨਹੀਂ ਸ਼ਿਦਾ ਸਾਹਿਬ, ਇਹਦੇ ਤੇ ਜ਼ਰਾ ਰੋਸ਼ਨੀ ਬਣਾ। ਇੱਕ ਲਵ ਮੈਂ ਮੈਰਿਜ ਕੋਈ ਰੋਸ਼ਨੀ, ਕਰਕੇ, ਮੇਰੀ ਰੋਸ਼ਨੀ ਮੁੱਕ ਗਈ ਏ। ਇੱਕ ਲਵ ਮੈਰਿਜ ਕਰਕੇ ਫਿਰ ਦੁਬਾਰਾ ਲਵ ਕਿਵੇਂ ਹੋ ਜਾਂਦਾ? ਯਾਰ ਮੇਰੀ ਰੋਸ਼ਨੀ ਮੁੱਕ ਗਈ ਏ, ਮੈਂ ਇਸ ਮੌਜੂ ਤੇ ਉਫ ਵੀ ਨਹੀਂ ਕਹਿਣਾ। ਅਸੀਂ ਵੇਖਿਆ ਨਾ ਕਿ ਇੱਕ ਬੰਦਾ ਹੋ ਜਾਂਦੀ ਏ, ਇਹਦੇ 'ਚ ਕਿਹੜੀ ਗੱਲ? ਇੱਕ ਬੰਦੇ ਨੇ ਬੜਾ ਲੜ ਝਗੜ ਕੇ ਵਿਆਹ ਕਰਦਾ, ਲਵ ਮੈਰਿਜ ਹੀ, ਫਿਰ ਮੁੜ ਕੇ ਦੁਬਾਰਾ ਉਹਨੂੰ ਕਿਵੇਂ ਲਵ ਹੋ ਜਾਂਦਾ? ਯਾਰ ਲਵ ਕੋ ਮੁੱਕਣ ਵਾਲੀ ਚੀਜ਼ ਹੈ। ਨਹੀਂ, ਇਹ ਕਿਹੜਾ ਲਵ ਹੈ? ਕਿਹੜਾ ਅਵਾਰਾ ਲਵ ਹੈ? ਦੇਖੋ ਮੁਹੱਬਤ ਜਿਤਨੀ ਬਾंटोगे तेरे मैं सदके ना जावा, मोहब्बत जितनी बांटोगे क्या कहने, हद नहीं मुक गई ताड़ी वैसे। ਤੇ ਗੱਲ ਹੈ ਪੁਰਾਣੇ ਦੌਰ ਦੇ ਵਿੱਚ ਔਰਤਾਂ ਦੀਆਂ ਖੁਆਇਸ਼ਾਂ ਨਹੀਂ ਸੀ, ਉਹ सुरमे पर आंदे दातन, ਉਹ ਹੈ ਬ੍ਰਾਂਡ ਚੂੜੀਆਂ। ਦੀਆਂ ਜੁੱਤੀਆਂ, ਪਰਸ, ਇਹ ਕਾਰ, ਏਸੀ ਦੇ ਬਿੱਲ, ਇਹ ਟੈਨਸ਼ਨਾਂ ਨਹੀਂ ਸੀ। ਉਦੋਂ 4 ਵੀ ਕਰ ਸਕਦੇ ਸਨ, ਔਰ ਅਰਬੀ ਅੱਜ ਵੀ ਕਰਦੇ ਨੇ, ਉਹ ਕਿਉਂਕਿ ਅਫੋਰਡੇਬਲ ਨੇ। नहीं उन्होंने हुकूमतां भी उन्होंने बहुत कोऑपरेट होंदी है ना, अरब ममालिक दी हुकूमत बहुत ज्यादा उन्होंने कोऑपरेट है, ਸਾਡੇ उन्होंने रूल्स अलग ਸਾਡੇ ਮਜ਼ਹਬ ਨੇ ਤੇ ਇਸ ਤੋਂ ਆਜ਼ਾਦੀ ਦਿੱਤੀ ਸੀ ਕਿ ਉਸ ਦੌਰ ਦੇ ਵਿੱਚ ਜਿਹੜੇ ਕੁਝ ਮਜ਼ਹਬ ਸਨ ਉਹਨਾਂ 'ਚ ਇਜਾਜ਼ਤ ਨਹੀਂ ਸੀਗੀ। ਕਈ ਲੋਕਾਂ ਦੀ ਔਲਾਦ ਹੀ ਨਹੀਂ ਸੀ ਹੁੰਦੀ, ਉਹ ਦੂਜੀ ਸ਼ਾਦੀ ਨਹੀਂ ਸੀ ਕਰ ਸਕਦੇ, ਉਹ ਬੇਨਾਮੋ ਨਿਸ਼ਾਨ ਹੀ ਇਸ ਦੁਨੀਆ ਤੋਂ ਟੁਰ ਜਾਂਦੇ, ਉਹਨਾਂ ਦੀ ਨਸਲ ਹੀ ਮਿਟ ਜਾਂਦੀ ਸੀ। ਕੋਈ ਦੂਜੀ ਸ਼ਾਦੀ ਨਹੀਂ ਸੀ ਕਰ ਸਕਦੇ, ਉਹਨਾਂ ਦੇ ਮਜ਼ਹਬ ਇਜਾਜ਼ਤ ਨਹੀਂ ਸੀ। ਫਿਰ ਹੋਰ ਬੜੇ ਮਸਲੇ ਹੁੰਦੇ ਸਨ। ਮੈਂ ਹੁਣ ਇੱਥੇ ਕਿੰਨੇ ਕੋਈ ਇਸ਼ੂ ਡਿਸਕਸ ਕਰਾਂ ਯਾਰ। ਸਾਡੇ ਮਜ਼ਹਬ ਨੇ ਇਜਾਜ਼ਤ ਦਿੱਤੀ ਸੀ, ਨਜਾਇਜ਼ ਹੈ, ਕੋਈ ਗੁਨਾਹ ਵਾਲਾ ਕੰਮ ਨਹੀਂ ਹੈ। बस ਪਹਿਲੇ ਤਾਂ ਗੁਨਾਹ ਸਮਝਦੇ ਸਨ। इन्नी तबलीग बहुत होंदी है। ਸ਼ਾਇਦ ਕੋਈ ਮੇਰੇ ਗੱਲਾਂ ਦਾ ਅਸਰ ਕਿਸੇ ਨੂੰ किन्नू होना है, किन्नू होना है? ਤੇ ਐਵੇਂ ਆਪਣੇ ਚੰਗੇ ਭਲੇ ਘਰਾਂ ਨੂੰ ਖਰਾਬ ਨਾ ਕਰੋ। ਇਹ ਮੋਬਾਈਲਾਂ ਤੇ ਐਪਸ ਦੇ ਉੱਤੇ ਇੱਕ ਦੂਜੇ ਨਾਲ ਉੱਥੋਂ ਯਾਰੀਆਂ ਦੋਸਤੀਆਂ ਕੱਢ ਕੇ ਚੰਗੇ ਭਲੇ ਘਰ ਬਰਬਾਦ ਹੁੰਦੇ ਪਏ ਨੇ ਯਾਰ।
ਅੱਲਾ ਦਾ ਬਸ ਅੱਲਾ ਕੋਲੋਂ ਡਰੋ। ਆਪਣਾ ਬੁਢਾਪਾ ਨਾ ਖਰਾਬ ਔਰ ਕਰੋ। ਫਿਰ ਚੋਰੀ ਛੁਪੇ ਜਿਨ੍ਹਾਂ ਨੇ ਵਿਆਹ ਕੀਤੇ ਨੇ ਉਹਨਾਂ ਦਾ ਓਏ ਹਾਲ ਤੇ ਹੋਏ ਓਏ ਹੋਏ ਹੋਏ ਤੋਬਾ ਤੋਬਾ ਤੋਬਾ। ਉਹ ਇਹੋ ਹੀ ਗਰੀਬ ਮੈਨੂੰ ਪੁੱਛਣ ਡਿਆ ਸੀ ਕਿ ਇਹ ਮੈਨੂੰ ਦੱਸੋ ਰਾਣਾ ਸਾਹਿਬ ਕਿ ਇਜਾਜ਼ਤ ਲੈਣੀ ਜ਼ਰੂਰੀ ਹੈ। ਮੈਂ ਕਿਹਾ ਜੀ ਕੁਝ ਲੋਕ ਕਹਿੰਦੇ ਨੇ ਜ਼ਰੂਰੀ ਹੈ, ਕੁਝ ਕਹਿੰਦੇ ਨੇ ਜੀ ਨਹੀਂ ਜ਼ਰੂਰੀ, ਲੇਕਿਨ ਉਹਨੂੰ ਪਤਾ ਤੇ ਹੋਣਾ ਚਾਹੀਦਾ ਤੁਸੀਂ ਵਿਆਹ ਕੀਤਾ ਹੈ। ਉਹਨਾਂ ਕੋਲ ਪੈਸਾ ਉਹਨਾਂ ਲਈ ਸ਼ਾਦੀਆਂ ਸ਼ੂਦੀਆਂ ਇੰਜੋਇਮੈਂਟ ਅਰਬੀਆਂ ਲਈ ਉਹਨਾਂ ਨਹੀਂ ਉੱਥੇ ਕਲਚਰ ਉਹਨਾਂ ਦਾ ਇਸ ਤਰ੍ਹਾਂ ਨਾ, ਸਾਡਾ ਕਲਚਰ ਅਸੀਂ ਜਿਸ ਕਲਚਰ ਦੇ ਵਿੱਚ ਰਹਿੰਦੇ ਪਏ ਹਾਂ, ਅਸੀਂ ਹਿੰਦੂਆਂ ਜਾਂ ਸਿੱਖੋਂ ਮੁਸਲਮਾਨ ਹੋਏ ਹਾਂ ਜਾਂ ਕ੍ਰਿਸਚਨੋਂ ਮੁਸਲਮਾਨ ਹੋਏ ਹਾਂ। ਇੱਥੇ ਤੇ ਪਹਿਲੇ ਕੋਈ ਨਹੀਂ ਸੀ ਨਾ ਮੁਸਲਮਾਨ ਹਾਂ ਪਾਕੋ ਇੰਚ। ਇੱਥੇ ਬੜਾ ਬੁਰਾ ਸਮਝਿਆ ਜਾਂਦਾ ਸੀ ਦੂਸਰੀ ਸ਼ਾਦੀ ਨੂੰ। ਉਹ ਚੀਜ਼ਾਂ ਹਾਲੇ ਤੱਕ ਖਤਮ ਨਹੀਂ ਹੋਈਆਂ, ਅੰਦਰੋਂ ਹੋ ਨਹੀਂ ਸਕਦੀਆਂ। ਔਰ ਦੂਜੀ ਵਜ੍ਹਾ ਹੁੰਦੀ ਮੈਂ ਦੱਸ ਦਿੱਤੀ, ਇੱਥੇ ਜਿਹੜੀ ਜ਼ਿਆਦਤੀ ਕੀਤੀ ਜਾਂਦੀ ਹੈ ਨਾ ਦੂਸਰੀ ਸ਼ਾਦੀ ਤੋਂ ਬਾਅਦ 90% ਘਰ ਬਰਬਾਦ ਹੁੰਦੇ। ਇਸ ਤਰ੍ਹਾਂ ਹੀ ਹੈ, ਬੱਚੇ ਵਿਚਾਰੇ ਰੁੱਲ ਜਾਂਦੇ ਨੇ। ਮੈਂ ਖੁਦ ਵੇਖਿਆ ਕਈ ਅਸੀਂ ਨਹੀਂ ਵੇਖਿਆ, ਸਾਡੇ ਸਾਹਮਣੇ ਹੁਣ ਤੇ ਬੱਚੇ ਬੁੱਢੇ ਵੀ ਹੋ ਗਏ ਨੇ, ਹੁਣ ਅਸੀਂ ਨਾਂ ਨਹੀਂ ਉਹਨਾਂ ਦੇ ਲੈ ਸਕਦੇ। ਇਹ ਉਹਨਾਂ ਬੱਚਿਆਂ ਨੂੰ ਕਿਸੇ ਦਿਨ ਇੰਟਰਵਿਊ ਲਵਾਂਗੇ ਕਿ ਦੱਸੋ ਹਾਂ ਜ਼ਰਾ ਬਚਪਨ ਕੈਸਾ ਗੁਜ਼ਰਾ ਕੈਸਾ। ਜੀ ਬਸ ਇੰਨੀ ਵੀਡੀਓ ਬੜੀ ਹੈ, ਮੈਂ ਨਾ ਰੋਟੀ ਇੰਨੀ ਵੀਡੀਓ ਬੜੀ ਹੈ ਉਹ ਪੀਨੋ ਕਹਿਣਗੇ ਰੋਟੀ ਖਾਂਦੇ ਬੋਲੀ ਦਾ ਨਹੀਂ, ਤੂੰ ਸਾਰਾ ਵਲੋਗ ਹੀ ਰੋਟੀ ਖਾਂਦੇ ਬਣਾਇਆ। ਹੁਣ ਮੇਰੇ ਕੋਲ ਹੋਰ ਕੋਈ ਜਗ੍ਹਾ ਨਹੀਂ ਹੈਗੀ, ਤੁਸੀਂ ਆਏ ਹੋਣੇ। नहीं इनकार होएगा बेटा, चिट्टा इनकार है मेरी तरफों। देख मेरे पास सिर्फ 4 महीने शादी के, मैं मां हूं ते हुण मैं तेनू ते पिज़्ज़े खवांदा रवां। एक पिज्जा बड़ा दिन हो गया वैसे। देखा दुआ करो मेरा YouTube चल जाए, फिर मैं तुम लोगों को खिलाऊंगी। अब 200 घंटे 2000 जिन्ने दा तुहाडा पिज़्ज़ा आंदा है ना, अजकल 5-5 हज़ार दा भी पिज़्ज़ा पता अल्लाह मावे। खाते वो वाला। उन्ने च मेरा ब्याह हो गया सी। मैं ब्याह ते एक देग पकाई सी। माफी दे दो, 5000 में आपका ब्याह हो गया था। नहीं नहीं, एक आने में, बल्कि मोरी वाले आने में। कागज तुमको एक मिनट आ जा बली, बस एक कर मिनट दो। बलीमे ते की पकाया सी? चिकन दी एक को सिर्फ बस कर 10 दो। रुपए सलामी बस। के छी थे आप लोग। हैं? 10 रुपए टोटल सलामी के। 5000, अल्लाह की कसम 5000 में से मैंने इसको कितने की 1900 की अंगूठी ले दी। अच्छा 5000 रुपये तोला सोना था, उस टाइम अंगूठी लेके दे सकते थे, हमें पिज्जा नहीं। क्योंकि मैंने शादी में इसको कुछ दिया ही नहीं था, सिर्फ एक अंगूठी दी थी, वो भी जो सलामियाँ इकट्ठी हुई थी। बस कर दे पीनो, अंदर दे राज नहीं देई दे हुंदे। ओए अच्छा मैनू इत्थे बड़ा किसी ने दे देना कुछ या ले लेना मेरे को कुछ। ਤੁਸੀਂ ਬਸ ਹੁਣ ਅੱਜ ਤੋਂ ਬਾਅਦ ਇਹੋ ਜਿਹੇ ਟੌਪਿਕ ਤੇ ਗੱਲ, ਔਰ ਉਹਨੂੰ ਵੀ ਕੋਈ ਮਸ਼ਵਰੇ ਦੇਣ ਦੀ ਜ਼ਰੂਰਤ ਨਹੀਂ, ਉਹਨੂੰ ਕੋ ਆਰਾਮ ਨਾਲ ਘਰ ਬੈ ਸਕੂਨ ਕਰ। ओए ਉਹਨੇ ਕਰਨਾ ਥੋੜੀ, ਉਹਦੇ ਵੈਸੇ ਪੁੱਛਣ ਡਿਆ ਕਿ ਨਾ ਨਾ ਨਾ, ਇਹ ਕਾਰਵਾਈ ਹੁੰਦੀ ਹੈ ਕਰਨ ਦੀ ਨਾ, ਕੋਈ ਉਹਦੇ ਮੂੰਹੋਂ ਕਿਤੇ ਵਾਰਦਾਤ ਉਹਦੇ ਮੂੰਹ ਜਾਂ ਤੇ ਕਿਤੇ ਬੀਵੀ ਸਾਹਮਣੇ ਨਿਕਲ ਗਿਆ ਹੋਣਾ ਤੇ ਉਹਦੀ ਬਿਸਤੀ ਹੋਈ ਹੋਣੀ। ਪਲੈਨਿੰਗ। ਇਹ ਜਦੋਂ ਕੋਈ ਵਾਰਦਾਤ ਪਾਣੀ ਯਾਰ ਹੋਏ ਨਾ, ਜਿੰਨੇ ਮਰਜ਼ੀ ਪਲੈਨਿੰਗ। ਤੁਸੀਂ ਵੇਖਦੇ ਪਏ ਨਾ ਵੀਡੀਓ, ਅੱਜ ਤੁਸੀਂ ਡਿਸਕਸ ਕਰਨਾ ਹੈ ਦੂਜਾ ਵੀ ਮੈਨੂੰ ਦੱਸਣਾ, ਅਪਡੇਟ ਕਰਨਾ ਮੈਨੂੰ ਕਿ ਕੀ ਬਣਿਆ। ਹਾਂ ਆ ਸੁਣਦੀ ਮੱਥੇ ਤੇ ਵੱਟ ਇੰਜ ਪੈਂਦੇ ਨੇ। ਅੱਲਾ ਮਾਫ ਬੜਿਆ ਨਹੀਂ, ਇਹ ਔਰਤ ਨੂੰ ਕਲਿੱਕ ਹੋ ਜਾਂਦਾ ਹੈ, ਨੰਨੇ ਮੁੰਨੇ ਜਜ਼ਬਾਤ ਜਿਹੜੇ ਨੇ ਸਿਰ ਉਠਾ ਰਹੇ ਨੇ ਤੇ ਇਹਨਾਂ ਨੂੰ ਕੁਚਲ ਦਵੋ। ਫਿਰ ਮੈਂ ਤੈਨੂੰ ਦੱਸਿਆ ਮੇਰੀ ਤੇ ਰੋਸ਼ਨੀ, ਮੇਰੀਆਂ ਖੁਆਇਸ਼ਾਂ ਖਤਮ ਹੋ ਗਈਆਂ। ਕਹਿੰਦੀ ਸੀ ਨਾ ਇਹਦੇ ਤੇ ਰੋਸ਼ਨੀ ਪਾਓ, ਮੇਰੀ ਰੋਸ਼ਨੀ ਵੀ ਅੱਖਾਂ ਦੀ ਮੁੱਕ ਗਈ, ਮੈਂ ਵੀਕ ਹੋ ਗਈ, ਅੱਖਾਂ ਦੀ ਰੋਸ਼ਨੀ ਮੁੱਕ ਗਈ ਹੈ, ਨਹੀਂ ਨਜ਼ਰ ਆਉਂਦਾ ਸੀ। ਹਾਂ ਇਹ ਥੋੜੀ ਦਾਲ ਦਿਓ। ਲੋ ਜੀ ਤੁਹਾਡੇ ਸਾਰੇ ਭੈਣ ਭਰਾਵਾਂ ਵਾਸਤੇ ਬਹੁਤ ਸਾਰੀਆਂ ਦੁਆਵਾਂ ਨੇ। ਖੁਸ਼ ਰਹੋ, ਆਬਾਦ ਰਹੋ। ਆਮੀਨ। ਮੇਰੀ ਕੋਈ ਗੱਲ ਅਗਰ ਕਿਸੇ ਨੂੰ ਯਾਰ ਬੁਰੀ ਲੱਗੀ ਜਾਂ ਮੇਰੇ ਮੂੰਹੋਂ ਗਲਤ ਸਲਿੱਪ ਹੋ ਗਈ ਹੈ, ਉਹਨੂੰ ਇਸ਼ੂ ਨਾ ਕੋਈ ਬਣਾਇਆ ਕਰੋ ਯਾਰ ਪਲੀਜ਼। ਟਿਸ਼ੂ ਬਣਾ ਲਿਆ ਕਰੋ। ਉਹਨੇ ਟਿਸ਼ੂ ਤੇ ਪੀਨੋ ਦਾ ਇੱਕ ਵਰਡ ਹੈ ਨਾ, ਇਸ਼ੂ ਨਾ ਬਣਾ ਲਿਆ ਕਰੋ ਯਾਰ। ਤੇ ਮਾਫੀ ਮੂਫੀ ਦੇ ਦਿਆ ਕਰੋ। ਮਾਫ ਕਰਨ ਵਾਲਾ ਬੰਦਾ ਅੱਲਾਹ ਨੂੰ ਬੜਾ ਪਸੰਦ ਹੈ, ਮਾਫੀ ਦੇ ਦਿਆ ਕਰੋ। ਜੇ ਕੋਈ ਗਲਤੀ ਦੇ ਨਾਲ ਕਿਸੇ ਦੇ ਮੂੰਹੋਂ ਕੋਈ ਗੱਲ ਸਲਿੱਪ ਹੋ ਜਾਂਦੀ ਹੈ। ਪਾਕ ਤੁਹਾਡੇ ਰਿਜ਼ਕ ਦੀ ਬਰਕਤ ਦੇਵੇ, ਸਿਹਤ ਤੰਦਰੁਸਤੀ ਦੇਵੇ ਅੱਲਾਹ ਪਾਕ। ਜਿਹੜੇ ਬੱਚੇ ਪੜ੍ਹਦੇ ਪਏ ਉਹਨਾਂ ਪੜ੍ਹਾਈਆਂ 'ਚ ਕਾਮਯਾਬ ਕਰੇ ਇਲਾਹੀ ਆਮੀਨ। ਜਿਨ੍ਹਾਂ ਕੋਲ ਘਰ ਨਹੀਂ ਅੱਲਾਹ ਪਾਕ ਉਹਨਾਂ ਨੂੰ ਆਪਣੇ ਖਜ਼ਾਨੇ 'ਚੋਂ, ਆਪਣੀ ਜਨਾਬ 'ਚੋਂ ਘਰ ਦੇਵੇ ਜੀ, ਆਮੀਨ। ਅਤਾ ਫਰਮਾਏ ਅੱਲਾਹ ਮੀਆਂ ਕਾਰ। ਔਰ ਅੱਲਾਹ ਪਾਕ ਜਿਨ੍ਹਾਂ ਕੋਲ ਔਲਾਦ ਨਹੀਂ ਉਹਨਾਂ ਨੂੰ ਸਾਹਿਬ ਔਲਾਦ ਕਰੇ, ਬੇਟੀ ਦੇਵੇ, ਬੇਟਾ ਦੇਵੇ, ਬੇਅਬ ਦੇਵੇ। ਆਮੀਨ। ਜਿਹਨਾਂ ਬੱਚਿਆਂ ਦੀਆਂ ਸ਼ਾਦੀਆਂ ਲੇਟ ਹੁੰਦੀਆਂ ਪਈਆਂ ਨੇ, ਅੱਲਾਹ ਪਾਕ ਉਹਨਾਂ ਦੀ ਖੁਆਇਸ਼ ਦੇ ਮੁਤਾਬਕ, ਉਹਨਾਂ ਦੀ ਮਿਆਰ ਦੇ ਮੁਤਾਬਕ ਉਹਨਾਂ ਦੇ ਰਿਸ਼ਤੇ ਐਸਾ ਕੋਈ ਵਸੀਲਾ ਬਣਾਏ ਔਰ ਐਸੇ ਸਾਲ ਉਹਨਾਂ ਦੀਆਂ ਸ਼ਾਦੀਆਂ ਹੋ ਜਾਣ, ਆਪਣੇ ਘਰਾਂ 'ਚ ਖੁਸ਼ ਰਹਿਣ, ਆਬਾਦ ਰਹਿਣ। ਆਮੀਨ। ਔਰ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਅੱਲਾਹ ਪਾਕ ਉਹਨਾਂ ਦੀ ਮਗਫਰਤ ਫਰਮਾਏ, ਜੰਨਤੁਲ ਫਿਰਦੌਸ ਦੇ ਵਿੱਚ ਆਲਾ ਜਗ੍ਹਾ ਅਤਾ ਫਰਮਾਏ। ਔਰ ਜਿਹੜੇ ਭੈਣਾਂ ਭਰਾ ਬਾਹਰ ਦੇ ਮੁਲਕਾਂ 'ਚ ਆਪਣੇ ਬੱਚਿਆਂ ਦੀਆਂ ਪੜ੍ਹਾਈਆਂ ਲਈ, ਇਲਾਜ ਲਈ ਜਾਂ ਆਪਣੇ ਰੋਜ਼ਗਾਰ ਲਈ ਗਏ ਨੇ, ਇਸ ਮੁਲਕ ਪਾਕਿਸਤਾਨ ਤੋਂ ਦੂਰ, ਆਪਣੀਆਂ ਫੈਮਲੀਆਂ ਤੋਂ ਦੂਰ, ਅੱਲਾਹ ਪਾਕ ਉਹਨਾਂ ਨੂੰ ਕਾਮਯਾਬ ਕਰੇ ਔਰ ਰਿਜ਼ਕ ਵਿੱਚ ਬਰਕਤ ਦੇਵੇ ਇਲਾਹੀ ਔਰ ਆਮੀਨ। ਸਿਹਤ ਤੰਦਰੁਸਤੀ ਦੇਵੇ। ਔਰ ਜਿੰਨੇ ਵੀ ਬਿਮਾਰ ਨੇ ਜਿੱਥੇ ਜਿੱਥੇ ਵੀ ਨੇ, ਅੱਲਾਹ ਪਾਕ ਉਹਨਾਂ ਨੂੰ ਮੁਹੰਮਦ ਵਾਲੇ ਮੁਹੰਮਦ ਦੇ ਸਦਕੇ ਦੇ ਵਿੱਚ, ਬਿਮਾਰੇ ਕਰਬਲਾ ਦੇ ਸਦਕੇ ਦੇ ਵਿੱਚ ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ,
ਮੇਰੇ ਲਈ ਵੀ ਦੁਆ ਕਰਿਆ ਕਰੋ। ਔਰ ਫਲਸਤੀਨ ਦੇ ਭੈਣ ਭਰਾਵਾਂ ਦੀ ਦੁਆ ਹੈ ਕਿ ਅੱਲਾਹ ਪਾਕ ਉਹਨਾਂ ਦੀ ਮਦਦ ਫਰਮਾਏ। ਔਰ ਜੋ ਜੋ ਮੁਲਕ ਉਹਨਾਂ ਦੀ ਮਦਦ ਕਰਦੇ ਪਏ ਨੇ ਜਾਂ ਉਹਨਾਂ ਦੇ ਨਾਲ ਮਿਲ ਕੇ ਆਵਾਜ਼ ਬੁਲੰਦ ਕਰਦੇ ਪਏ ਨੇ ਔਰ ਲੜਦੇ ਪਏ ਨੇ, ਚਲੋ ਜਿਹੜੇ ਸਾਡੇ ਵਰਗੇ ਲੋਕ ਇੱਥੇ ਘਰ ਬੈਠ ਕੇ ਹੀ ਉਹਨਾਂ ਜ਼ਾਲਮਾਂ ਨੂੰ ਜ਼ਾਲਮ ਕਹਿੰਦੇ ਨੇ ਔਰ ਅੱਲਾ ਉਹਨਾਂ ਨੂੰ ਨਿਸਤੋ ਨਬੂਦ ਕਰੇ ਜ਼ੁਲਮ ਕਰਨ ਵਾਲਿਆਂ ਨੂੰ। ਇਸਰਾਈਲੀ ਨੇ ਜੋ ਵੀ ਜਿਹੜੇ ਵੀ ਨੇ, ਅੱਲਾਹ ਪਾਕ ਉਹਨਾਂ ਨੂੰ ਨਿਸਤੋ ਨਬੂਦ ਕਰੇ। ਔਰ ਜਿਹੜੇ ਲੜਦੇ ਪਏ ਨੇ ਉਹਨਾਂ ਦੇ ਖਾਤਰ ਜਾਂ ਜਿਨ੍ਹਾਂ 'ਤੇ ਜ਼ੁਲਮ ਹੁੰਦਾ ਪਿਆ ਉਹ ਆਪਣੀ ਬਚਾਓ ਲਈ ਲੜਦੇ ਪਏ, ਅੱਲਾਹ ਪਾਕ ਉਹਨਾਂ ਨੂੰ ਕਾਮਯਾਬੀਆਂ ਦੇਵੇ। ਦਿਮਾਲ ਮੁਹੰਮਦ ਅੱਲਾਹੁ ਸੱਲੀ ਅਲਾ ਮੁਹੰਮਦ ਦਿਮਾਲ ਮੁਹੰਮਦ ਆਮੀਨ। ਲੋ ਜੀ, ਕੱਲ ਤੱਕ ਦੇ ਵਲੋਗ ਲਈ ਇਜਾਜ਼ਤ ਦਿਓ। ਕੱਲ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ ਇੱਕ ਨਵੇਂ ਗੱਪਸ਼ਪ ਦੇ ਨਾਲ। ਅੱਲਾ ਹਾਫਿਜ਼। ਕੱਲਾਂ ਬੜੀਆਂ ਕੋੜੀਆਂ, ਮੈਨੂੰ ਪਤਾ ਮੇਰਾ ਸੌਫਟਵੇਅਰ ਅਪਡੇਟ ਕਰਾਉਣਾ ਚਾਹੁੰਦੀ ਹੈ ਪਰ ਮੈਂ ਇਹਦੇ ਕਾਬੂ ਨਹੀਂ। ਬਹਿ ਜਾ।